ਕਿਸੇ ਵੀ ਜ਼ੁਬਾਨ ਦੀ ਤਰੱਕੀ ਵਿੱਚ ਤਰਜਮਾ ਬਹੁਤ ਉਚੇਚਾ ਕਿਰਦਾਰ ਅਦਾ ਕਰਦਾ ਹੈ। ਅੱਜ ਜਦੋਂ ਗਲੋਬਲ ਵਿਲੇਜ ਬਣ ਰਹੀ ਹੈ, ਪੂਰੀ ਦੁਨੀਆ ਇੱਕ ਗਲੋਬੀ ਪਿੰਡ ਦੀ ਸ਼ਕਲ ਇਖਤਿਆਰ ਕਰ ਚੁੱਕੀ ਹੈ, ਤੇ ਉਸ ਸਮੇਂ ਵਿੱਚ ਵੀ ਤਰਜਮੇ ਦੀ ਅਹਿਮੀਅਤ ਨੂੰ, ਉਸ ਦੀ ਉਚੇਚਤਾ ਨੂੰ ਕਦੇ ਵੀ ਰੱਦ ਨਹੀਂ ਕੀਤਾ ਜਾ ਸਕਦਾ। 2022 ਦਾ ਵਰ੍ਹਾ ਇਸ ਵੱਲੋਂ ਪੰਜਾਬੀ ਅਦਬ ਦੇ ਤਰਜਮੇ ਦੇ ਖੇਤਰ ਵਿੱਚ ਬਹੁਤ ਯਾਦਗਾਰ ਰਹੇਗਾ, ਕਿਉਂ ਜੇ ਇਸ ਵਰੇ ਬਹੁਤ ਸੋਹਣੇ ਤਰਜਮੇ ਹੋਏ। ਉਹਨਾਂ 'ਚੋਂ ਇੱਕ ਤਰਜਮਾ ਸਰਵਤ ਸੁਹੇਲ ਹੋਰਾਂ ਦਾ ਡਾਕਟਰ ਫਾਸਟਸ ਡਰਾਮਾ ਹੈ, ਜਿਹੜਾ 16ਵੀਂ ਸਦੀ ਵਿੱਚ ਲਿਖਿਆ ਗਿਆ। ਇਹ ਡਰਾਮਾ ਕ੍ਰਿਸਟੋਫਰ ਮਾਰਲੋ ਨੇ ਲਿਖਿਆ। ਇਸ ਕਿਤਾਬ ਦਾ ਟਾਈਟਲ ਤੁਸੀਂ ਦੇਖੋ, ਡਾਕਟਰ ਫਾਸਟਸ, ਕ੍ਰਿਸਟੋਫਰ ਮਾਰਲੋ, ਪੰਜਾਬੀ ਰੂਪ ਸਰਵਤ ਸੁਹੇਲ ਹੋਰਾਂ ਨੇ ਦਿੱਤਾ। ਇਸ ਦਾ ਬੈਕ ਟਾਈਟਲ, ਜਿੱਥੋਂ ਅਸੀਂ ਵੇਖਦੇ ਹਾਂ ਕਿ ਸਰਵਤ ਸੁਹੇਲ ਹੋਰਾਂ ਨੇ ਆਪਣੇ ਵਿਚਾਰ ਵੀ ਕੁਝ ਸਾਂਝੇ ਕੀਤੇ ਨੇ। ਉਹ ਲਿਖਦੀਆਂ ਨੇ, ਕਹਾਣੀਆਂ ਤੇ ਹਯਾਤੀ ਦੇ ਤਜਰਬਿਆਂ ਦਾ ਨਿਚੋੜ ਹੁੰਦੀਆਂ ਨੇ, ਤੇ ਉਹਨਾਂ ਨੂੰ ਲਿਖਣ ਵਾਲੇ ਬੜੇ ਜ਼ਹੀਨ ਤੇ ਹਸਾਸ ਲੋਕ ਹੁੰਦੇ ਨੇ। ਵਾਕਿਆਤ ਨੂੰ ਮਹਿਸੂਸ ਕਰਨਾ ਤੇ ਆਪਣੇ ਅੱਖਰਾਂ ਵਿੱਚ ਪਰੋਣਾ ਇੱਕ ਬੜਾ ਵੱਡਾ ਕੰਮ ਹੈ, ਜਿਹੜਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ। ਮੈਂ ਤੇ ਅੰਗਰੇਜ਼ੀ ਅਦਬ ਬੜਾ ਚਿਰ ਪੜ੍ਹਿਆ, ਤੇ ਇਸ ਲਈ ਮੈਂ ਉਸ ਅਦਬ ਨੂੰ ਆਪਣੀ ਦੇਸੀ ਜ਼ੁਬਾਨ ਵਿੱਚ ਲਿਆ ਕੇ ਉਹ ਮਸਲੇ ਆਪਣੇ ਦੇਸ਼ ਦਿਆਂ ਲੋਕਾਂ ਲਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਮਸਲੇ ਜਿਨ੍ਹਾਂ ਦਾ ਸਾਹਮਣਾ ਹਰ ਜ਼ਮਾਨੇ ਤੇ ਹਰ ਬੰਦੇ ਨੂੰ ਕਰਨਾ ਪੈ ਸਕਦਾ ਹੈ। ਕ੍ਰਿਸਟੋਫਰ ਮਾਰਲੋ 16ਵੀਂ ਸਦੀ ਦੇ ਵਿੱਚ ਆਪਣਾ ਡਰਾਮਾ ਡਾਕਟਰ ਫਾਸਟਸ ਲਿਖ ਰਿਹਾ ਹੈ, ਤੇ ਅੱਜ ਜਦੋਂ 5 ਸਦੀਆਂ ਗੁਜ਼ਰ ਚੁੱਕੀਆਂ ਨੇ ਉਸ ਦੀ ਲਿਖਤ ਨੂੰ, ਪਰ ਅੱਜ ਵੀ ਉਸ ਦੀ ਲਿਖਤ ਨੂੰ ਪੜ੍ਹੀਏ ਤੇ ਉਹ ਸਜਰਾ ਡਰਾਮਾ ਲੱਗਦਾ ਹੈ। ਇੰਝ ਲੱਗਦਾ ਹੈ ਕਿ ਜਿਵੇਂ ਸਾਡੇ ਆਲ ਦੁਆਲੇ ਦੀ ਗੱਲ ਹੋ ਰਹੀ ਹੋਏ। 15ਵੀਂ 16ਵੀਂ ਸਦੀ ਉਹ ਵੇਲਾ ਸੀ ਜਦੋਂ ਰੈਨੇਸਾਂਸ, ਯਾਨੀ ਕਿ ਜਿਹੜੇ ਪੁਰਾਣੇ ਅਕੀਦੇ ਸਨ, ਰਵਾਇਤਾਂ ਸਨ, ਉਹ ਦਮ ਤੋੜ ਰਹੀਆਂ ਸਨ, ਤੇ ਲੋਕ ਇਲਮ ਦੀ, ਸੂਝ ਦੀ, ਸਿਆਣਪ ਦੀ, ਦਾਨਸ਼ ਦੀ, ਸ਼ਾਊਰ ਦੀ, ਇਦਰਾਕ ਦੀ ਗੱਲ ਕਰ ਰਹੇ ਸਨ। ਉਸ ਸਮੇਂ ਕ੍ਰਿਸਟੋਫਰ ਮਾਰਲੋ ਵਰਗਾ ਇੱਕ ਐਸਾ ਲਿਖਾਰੀ ਜਿਸ ਨੇ ਪੂਰੀ ਦੁਨੀਆ ਨੂੰ ਮੁਤਾਸਿਰ ਕਰਨਾ ਸੀ, ਉਸ ਦੀ ਲਿਖਤ ਡਾਕਟਰ ਫਾਸਟਸ ਸਾਹਮਣੇ ਆਉਂਦੀ ਹੈ, ਜਿਹਦੇ ਵਿੱਚ ਆਪਣੇ ਸਮੇਂ ਤੋਂ ਵੱਖ ਹਰ ਸਮੇਂ ਦੀ ਗੱਲ ਮਹਿਸੂਸ ਹੁੰਦੀ ਹੈ। ਕਿਉਂਕਿ ਇੱਕ ਚੰਗਾ ਫਨਪਾਰਾ, ਇੱਕ ਚੰਗੀ ਤਖਲੀਕ ਉਹੀ ਹੁੰਦੀ ਹੈ ਜੋ ਹਰ ਸਮੇਂ ਦੇ ਵਿੱਚ ਤਾਜ਼ਾ ਸਚਰੀ ਨਜ਼ਰ ਆਵੇ, ਤੇ ਉਹ ਕਿਸੇ ਸਮੇਂ ਦੀ ਕੈਦ ਦੇ ਵਿੱਚ ਨਹੀਂ ਰਹਿ ਸਕਦੀ। ਕੁਝ ਵਿਚਾਰ ਡਾਕਟਰ ਇਹਸਾਨੁੱਲਾ ਤਾਹਿਰ ਹੋਰਾਂ ਨੇ, ਤੇ ਨਾਲ ਉਹ ਕੀ ਲਿਖਦੇ ਨੇ ਉਹ ਅਸੀਂ ਦੇਖਦੇ ਹਾਂ। ਡਾਕਟਰ ਇਹਸਾਨੁੱਲਾ ਤਾਹਿਰ ਕਹਿੰਦੇ ਨੇ ਕਿ ਸਰਵਤ ਸੁਹੇਲ ਹੋਰੀ ਤਰਜਮਾ ਕਰਨ ਤੋਂ ਪਹਿਲਾਂ ਸੋਚਦੀਆਂ ਨੇ ਕਿ ਕਿਹੜੀ ਕਿਤਾਬ ਦਾ ਤਰਜਮਾ ਕਰਨਾ ਹੈ ਤੇ ਕਿਉਂ ਕਰਨਾ ਹੈ। ਕਿਉਂ ਜੇ ਅਸੀਂ ਆਪਣੀ ਗੱਲ ਵੀ ਨਾਲ ਜੋੜਨੇ ਹਾਂ ਕਿ ਵਾਰ-ਵਾਰ ਜਿਹੜਾ ਤਰਜਮਾ ਪਹਿਲੇ ਹੋ ਚੁੱਕਿਆ ਹੈ, ਉਸ ਨੂੰ ਤਰਜਮਾ ਕਰਨ ਦੀ ਲੋੜ ਨਹੀਂ, ਬਲਕਿ ਨਵੀਆਂ ਚੀਜ਼ਾਂ ਲਿਆਉਣ ਦੀ ਲੋੜ ਹੈ ਕਿ ਪੰਜਾਬੀ ਅਦਬ ਦੇ ਵਿੱਚ ਨਵੇਂ ਰੰਗ, ਨਵੀਆਂ ਸੋਚਾਂ, ਨਵੇਂ ਅਸਲੂਬ, ਨਵੇਂ ਢੰਗ ਜਿਹੜੇ ਲਿਖਾਰੀ ਲਿਖ ਰਹੇ ਨੇ, ਅੰਗਰੇਜ਼ੀ 'ਚ ਲਿਖ ਰਹੇ ਨੇ, ਉਹ ਲਾਤੀਨੀ 'ਚ ਲਿਖ ਰਹੇ ਨੇ, ਫਰਾਂਸੀਸੀ 'ਚ ਲਿਖ ਰਹੇ ਨੇ, ਉਹਨਾਂ ਦਾ ਤਰਜਮਾ, ਉਹਨਾਂ ਦੀ ਲਿਖਤਾਂ ਦਾ ਤਰਜਮਾ ਪੰਜਾਬੀ ਦੇ ਵਿੱਚ ਹੋਣਾ ਚਾਹੀਦਾ ਹੈ। ਤੇ ਫਿਰ ਡਾਕਟਰ ਇਹਸਾਨੁੱਲਾ ਤਾਹਿਰ ਹੋਰੀ ਅੱਗੇ ਲਿਖਦੇ ਨੇ, ਉਹ ਸਿਰਫ ਤਰਜਮਾ ਕਰਨ ਲਈ ਤਰਜਮਾ ਨਹੀਂ ਕਰਦੀਆਂ, ਸਗੋਂ ਉਹਨਾਂ ਦੇ ਮੁੱਖ ਅੱਗੇ ਇੱਕ ਵੱਡਾ ਅਦਬੀ, ਤਾਲੀਮੀ ਤੇ ਇਸਲਾਹੀ ਤਾਮੀਰੀ ਮਕਸਦ ਹੁੰਦਾ ਹੈ। ਉਹਨਾਂ ਦਾ ਕ੍ਰਿਸਟੋਫਰ ਮਾਰਲੋ ਦਾ ਤਰਜਮਾ ਕੀਤਾ ਹੋਇਆ ਇਹ ਡਰਾਮਾ ਡਾਕਟਰ ਫਾਸਟਸ, ਜਿੱਥੇ ਆਪਣੇ ਅੰਦਰ ਆਪਣੇ ਸਮੇਂ ਦੀਆਂ ਤੇ ਅਜੋਕੇ ਸਮੇਂ ਦੀਆਂ ਕਈਆਂ ਹਕੀਕਤਾਂ ਤੇ ਕਾਇਨਾਤੀ ਸੱਚਾਈਆਂ ਰੱਖਦਾ ਹੈ, ਉੱਥੇ ਇਹਦੇ ਵਿੱਚ ਸਮਝਣ, ਸਮਝਾਉਣ ਤੇ ਜਾਣਨ ਦਾ ਸਮਾਜੀ ਵਿਹਾਰ ਤੇ ਇਨਸਾਨਾਂ ਦੀ ਕੁਦਰਤ ਤੇ ਫਿਤਰਤ ਵੱਲੋਂ ਬਣਾਈ ਹੋਈ ਇੱਕ ਖਾਸ ਹੱਦ ਦਾ ਵੀ ਜ਼ਿਕਰ ਹੈ। ਸਫਾ ਨੰਬਰ 10 ਉੱਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਰਿਆਜ਼ ਗੋਹਰ ਹੋਰੀ ਲਿਖਦੇ ਨੇ, ਮੈਡਮ ਸਰਵਤ ਸੁਹੇਲ ਹੋਰਾਂ ਨੇ ਵੀ ਇਸ ਡਰਾਮੇ ਰਾਹੀਂ ਇੱਕ ਭੁੱਲਿਆ ਸਬਕ ਦੁਹਰਾਉਣ ਦੀ ਕੋਸ਼ਿਸ਼ ਕੀਤੀ ਹੈ
ਕਿ ਇਨਸਾਨ ਦੀ ਸੋਚ ਨੂੰ ਅਗਾਂਹ ਵਧਣਾ ਤੇ ਚਾਹੀਦਾ ਹੈ, ਪਰ ਫਿਤਰਤ ਦੀਆਂ ਬਣਾਈਆਂ ਗਈਆਂ ਹੱਦਾਂ ਨੂੰ ਪਾਰ ਨਹੀਂ ਕਰਨਾ ਚਾਹੀਦਾ। ਇਹ ਡਾਕਟਰ ਫਾਸਟਸ ਦਾ ਤਰਜਮਾ ਬਹੁਤ ਸੋਹਣੇ ਅੰਦਾਜ਼ ਨਾਲ ਤੇ ਅੰਗਰੇਜ਼ੀ ਅਦਬ ਨੂੰ ਪੜ੍ਹਾਉਂਦਿਆਂ ਹੋਇਆਂ ਉਹਨਾਂ ਦਾ ਜਿਹੜਾ ਤਜਰਬਾ ਹੈ ਜ਼ੁਬਾਨ ਨੂੰ ਦੂਜੀ ਜ਼ੁਬਾਨ ਵਿੱਚ ਪਲਟਾਉਣ ਦਾ, ਤੇ ਫਿਰ ਪੜ੍ਹਨ ਵਾਲੇ ਦੀ ਜ਼ਿਹਨੀਅਤ ਦੇ ਮੁਤਾਬਿਕ, ਉਸ ਦੀ ਸੋਚ ਦੇ ਮੁਤਾਬਿਕ ਪੂਰਾ ਮਫਹੂਮ ਸਾਹਮਣੇ ਲੈ ਆਉਣਾ ਕਿ ਉਹਦੇ ਵਿੱਚ ਕੋਈ ਅਗਰ ਅੰਗਰੇਜ਼ੀ ਜ਼ੁਬਾਨ ਅਗਰ ਅਸੀਂ ਡਾਇਰੈਕਟ ਪੜ੍ਹੀਏ ਤਾਂ ਸਾਨੂੰ ਉਹ ਚੀਜ਼ਾਂ ਨਹੀਂ ਸਮਝ ਆ ਸਕਦੀਆਂ ਜਿਹੜੀਆਂ ਮੈਡਮ ਸਰਬਤ ਸੁਹੇਲ ਹੋਰਾਂ ਨੇ ਆਪਣੀ ਜ਼ੁਬਾਨ ਪੰਜਾਬੀ ਦੇ ਵਿੱਚ ਬੜੀਆਂ ਸੌਖੀਆਂ ਕਰਕੇ ਸਿੱਧੇ ਅੰਦਾਜ਼ ਨਾਲ ਸਾਨੂੰ ਸਮਝਾਈਆਂ ਨੇ। ਇਸ ਲਈ ਇਹ ਤਰਜਮਾ ਆਪਣੇ ਅੰਦਰ ਖਾਸੀਅਤ ਇਹ ਰੱਖਦਾ ਹੈ ਕਿ ਇਹਦੇ ਵਿੱਚ ਆਮ ਬੰਦਾ ਆਸਾਨੀ ਨਾਲ ਇਹਨੂੰ ਪੜ੍ਹਦਿਆਂ ਸਮਝ ਸਕਦਾ ਹੈ, ਅਤੇ ਉਹ ਕ੍ਰਿਸਟੋਫਰ ਮਾਰਲੋ ਦਾ ਜਿਹੜਾ ਮੈਸੇਜ ਹੈ, ਜਿਹੜਾ ਸੁਨੇਹਾ ਹੈ, ਜਿਹੜੀ ਗੱਲ ਹੈ, ਉੱਥੋਂ ਤੱਕ ਅਪੜਦਾ ਹੈ। ਉਹਦੇ ਵਿੱਚ ਲੁਕੀਆਂ ਛੁਪੀਆਂ ਰਮਜ਼ਾਂ ਨੂੰ ਵੀ ਉਹ ਜਾਣ ਸਕਦਾ ਹੈ। ਕੁਛ ਉਹਨਾਂ ਦੇ ਡਾਇਲੋਗਸ ਅਸੀਂ ਤੁਹਾਡੇ ਸਾਹਮਣੇ ਰੱਖਦੇ ਹਾਂ ਜਿਹੜੇ ਮੈਡਮ ਸਰਬਤ ਸੁਹੇਲ ਹੋਰਾਂ ਨੇ ਤਰਜਮਾ ਕੀਤੇ ਨੇ। ਸਫਾ ਨੰਬਰ 42 ਤੇ ਉਹ ਲਿਖਦੀਆਂ ਨੇ, ਫਾਸਟਸ ਦਾ ਡਾਇਲੋਗ, ਕਲੋ ਮੈਫੈਸਟੋਫੈਲਿਸ, ਤੇ ਮੈਨੂੰ ਇਹ ਗੱਲ ਦੱਸ ਕਿ ਮੇਰੀ ਰੂਹ ਦਾ ਤੇਰੇ ਮਾਲਕ ਨੂੰ ਕੀ ਫਾਇਦਾ ਹੋਵੇਗਾ। ਉਹਦੀ ਅੱਗੇ ਮੈਫੈਸਟੋਫੈਲਿਸ ਬੋਲਦੇ, ਉਹਦੀ ਰਿਆ ਵਧੇ ਦੀ, ਇਸ ਲਈ ਉਹ ਸਾਨੂੰ ਪਸੰਦਾ ਤੇ ਵਰਗਲਾਉਂਦਾ ਹੈ। ਇੰਜ ਪਰੇਸ਼ਾਨ ਤੇ ਵਿਚਾਰੇ ਲੋਕਾਂ ਨੂੰ ਤਸੱਲੀ ਹੁੰਦੀ ਹੈ ਜਦੋਂ ਉਹਨਾਂ ਨੂੰ ਦੁੱਖਾਂ ਦਾ ਕੋਈ ਸਾਥੀ ਲੱਭ ਜਾਂਦਾ ਹੈ। ਇਹ ਡਾਕਟਰ ਫਾਸਟਸ ਦਾ ਤਰਜਮਾ ਪਬਲਿਸ਼ਰ ਹੈ ਓਰੀਐਂਟ ਸੋਸ਼ਲ ਰਿਸਰਚ ਕੰਸਲਟੈਂਸੀ ਪ੍ਰਾਈਵੇਟ ਲਿਮਿਟਿਡ, 78 FF ਕਮਰਸ਼ਲ ਸਟਰੀਟ, 323 ਵਾਈਫਾਈ ਸਿਟੀ ਹਾਊਸਿੰਗ ਸੁਸਾਇਟੀ, ਗੁਜਰਾਂਵਾਲਾ, ਪੰਜਾਬ, ਪਾਕਿਸਤਾਨ ਤੋਂ ਇਹ ਕਿਤਾਬ ਛਾਪੇ ਚੜੀ। ਇਸ ਦੇ